अस्सलाम वालेकुम जी, की हाल है प्यारे। मैं बज़िया ते तुसीं साडे नाल जुड़े हो वेख पंजाब टीवी दे राहीं। ते मित्रो प्यारे, अज असीं जा रहे हैं करीमवाला हाउस हैड राजका तो थोड़ा जिहा 2-3 किलोमीटर अगली साइड ते है। ते रास्ते विच असीं रुके हैं सुहाना पार्क। ते सुहाना पार्क की खूबसूरत चीज़ जिहड़ी है मैं तुहाडे रूबरू करदा। एक तो पार्क है भी बहुत ज़बरदस्त है, बहुत वड्डा पार्क है। और दूसरा है वे कि इत्थे एक नज़ारा बहुत वधिया है। 3 नहरां ਉਹ ਇਕੱਠੀਆਂ ਆਉਂਦੀਆਂ ਨੇ, ਉਹ ਮੈਂ ਤੁਹਾਡੇ ਰੂਬਰੂ ਕਰਦਾ। ਆਹ ਵੇਖੋ ਜ਼ਰਾ, 3 ਨਹਿਰਾਂ ਨੇ ਜਿਹੜੀਆਂ ਬਿਲਕੁਲ ਇਕੱਠੀਆਂ ਨੇ, ਜੁੜਵੀਆਂ। ਤੇ 2 ਨੂੰ ਤੇ ਜੁੜਵੀਆਂ ਕਹੀਦਾ, ਤੇ 3 ਨੂੰ ਅਸੀਂ ਕੀ ਕਹਾਂਗੇ। ਆਹ ਤੀਜੀ ਨਹਿਰ ਵੀ ਹੈ। ਤੇ ਆਹ ਪਾਣੀ ਦਾ ਫਲੋ ਜ਼ਰਾ ਵੇਖੋ ਤੁਸੀਂ। ਓਏ ਹੋਏ 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 ਬਈ ਕਿਆ ਕਹਿਣੇ। ਮੈਂ ਕਿਹਾ ਚੱਸ ਨਹੀਂ ਆ ਗਈ। ਤਾਵਾ ਤਾਵਾ ਤਾਵਾ। ਤੇ ਆਹ ਜਿਹੜਾ ਨਜ਼ਾਰਾ ਹੈ ਨਾ, ਮੈਨੂੰ ਲੱਗਿਆ ਆਹ 3 ਨਹਿਰਾਂ ਤੇ ਨਿਕਲਦੀਆਂ ਨੇ ਉਸ ਨਹਿਰ ਦੇ ਵਿੱਚੋਂ। ਆ ਮੈਂ ਤੁਹਾਨੂੰ ਥੋੜ੍ਹਾ ਜਿਹਾ ਮਤਲਬ ਕੋਲੇ ਜਿਹੇ ਕਰਕੇ ਵਿਖਾ ਦੇਣਾ ਜਿੱਥੋਂ ਨਿਕਲਦੀਆਂ ਨੇ। ਇੱਥੋਂ ਨਿਕਲਦੀਆਂ ਨੇ ਵੀਰੇ। ਆਹ ਹੈਡ ਬਣਾਇਆ ਛੋਟਾ ਜਿਹਾ, ਉਹ ਫਿਰ ਜਿੰਨਾ ਕੁ ਪਾਣੀ ਅੱਗੇ ਚਾਹੀਦਾ ਉਹਨਾਂ ਕੁ ਅੱਗੇ ਭੇਜ ਦਿੰਦੇ ਨੇ। ਤੇ ਅੱਗੇ ਵੀ ਰਿਹਾ ਮੈਂ ਤੁਹਾਨੂੰ ਜਿਹੜੀ ਇੱਕ ਹੋਰ ਸ਼ੈ ਵਿਖਾਣੀ ਨਾ, ਜਿਵੇਂ ਤੁਸੀਂ ਕਦੀ ਅਫਸਾਨਿਆਂ 'ਚ ਪੜ੍ਹਿਆ ਹੋਏਗਾ ਨਾ ਕਿ ਸੜਕ ਕੱਲੀ ਸੀ, ਬਿਲਕੁਲ ਖਾਲੀ ਸੜਕ, ਤੇ ਉਹਦੇ ਆਸੇ ਪਾਸੇ ਨਹਿਰਾਂ ਤੇ ਦਰਖਤ ਲੱਗੇ ਹੋਏ ਨੇ, ਹੈ ਨਾ। ਤੇ ਹਲਕੀ ਹਲਕੀ ਜਿਹੜੀ ਹੈ ਉਹ ਬੂੰਦਾਬਾਂਦੀ ਹੋ ਰਹੀ ਹੈ, ਪਰ ਇੱਥੇ ਤਰੇਲ ਡਿੱਗਦੀ ਪਈ ਹੈ। ਤਰੇਲ ਕਹਿ ਲਓ ਜਾਂ ਜਿਹੜੀ ਧੁੰਦ ਹੈ, ਉਹਦਾ ਜਿਹੜਾ ਪਾਣੀ ਹੈ ਉਹ ਦਰਖਤਾਂ ਦੇ ਪੱਤਿਆਂ ਤੋਂ ਡਿੱਗਦਾ ਪਿਆ। ਵਾਹ 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 ਵਾਹ। ਤੇ ਉਹ ਜਨਾਬ ਇਕੱਲਾ ਇਨਸਾਨ ਹੈ ਤੇ ਟੁਰਿਆ ਜਾ ਰਿਹਾ। ਇੰਝ ਦੀ ਫੀਲਿੰਗ ਜਿਹੜੀ ਹੈ ਨਾ, ਉਹ ਮੈਨੂੰ ਇੱਥੇ ਆ ਕੇ ਆਈ ਹੈ। ਆ ਦੇਖੋ ਕਿੰਨਾ ਖੂਬਸੂਰਤ, ਕਿੰਨਾ ਸੋਹਣਾ, ਕਿੰਨਾ ਦਿਲਕਸ਼ ਨਜ਼ਾਰਾ ਹੈ। ਤੇ ਉਹ ਮੈਂ ਤੇ ਜਨਾਬ ਇਹਨੂੰ ਵੇਖਦੇ ਰਹਿ ਗਏ। ਮੈਂ ਮਜਬੂਰ ਹੋ ਗਿਆ ਕਿ ਮੈਂ ਤੁਹਾਡੇ ਵਾਸਤੇ ਵੀਡੀਓ ਬਣਾਵਾਂ, ਕਿਉਂਕਿ ਮੈਨੂੰ ਬਹੁਤ ਵਧੀਆ ਲੱਗਿਆ। ਮੈਂ ਕਿਹਾ ਤੁਹਾਨੂੰ ਵੀ ਬਹੁਤ ਵਧੀਆ ਲੱਗੇਗਾ। ਆਹ ਸੜਕ ਮੈਨੂੰ ਬਹੁਤ ਵਧੀਆ ਲੱਗੀ, ਬਹੁਤ ਸਾਫ਼ ਸੁਥਰੀ, ਤੇ ਨਹਿਰ ਦੇ ਬਿਲਕੁਲ ਨਾਲ ਹੈ। ਦਰਖਤ ਲੱਗੇ ਨੇ, ਸਫੈਦੇ ਲੱਗੇ ਨੇ, ਦੂਜੇ ਕਿਕਰਾਂ ਵੀ ਲੱਗੀਆਂ ਨੇ, ਤੇ ਇਹਦੀ ਖੂਬਸੂਰਤੀ 'ਚ ਹੋਰ ਵੀ ਇਜ਼ਾਫਾ ਕਰਦੀਆਂ ਨੇ। ਆਹ ਸਾਹਮਣੇ ਲਾਲ ਸੁਹਾਨਾ ਪਾਰਕ ਹੈ, ਬਹੁਤ ਵੱਡਾ ਵਾਈਲਡ ਲਾਈਫ ਪਾਰਕ ਹੈ। ਇਹਦੇ ਵਿੱਚ ਕੁਝ ਜਿਹੜਾ ਏਰੀਆ ਹੈ ਉਹ ਜ਼ੂ ਦਾ ਵੀ ਹੈ, ਜਿਹਦੇ ਵਿੱਚ ਜਾਨਵਰ ਰੱਖੇ ਹੋਏ ਨੇ, ਹਿਰਨੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ, ਤੇ ਹੋਰ ਵੀ ਢੇਰ ਸਾਰਾ ਹੈ। ਜਦੋਂ ਤੁਸੀਂ ਕਦੀ ਆਓ ਤੇ ਬਹਾਵਲਪੁਰ ਵਾਲੀ ਸਾਈਡ ਤੇ ਇਹਦਾ ਜ਼ਰੂਰ ਵਿਜ਼ਿਟ ਕਰਿਆ ਜੀ। ਇਹ ਪਾਰਕ ਬਹੁਤ ਵਧੀਆ ਵੇਖਣ ਵਾਲਾ। ਤੇ ਆਪਣੇ ਬਾਲਾਂ ਨੂੰ, ਜਿਹੜੀ ਤੁਹਾਡੀ ਅਗਲੀ ਨਸਲ ਹੈ, ਤੇ ਉਹਨੂੰ ਸਫ਼ਰ ਦਾ ਦੱਸਿਆ ਕਰੋ ਕਿ ਸਫ਼ਰ ਕਰਨ ਦੇ ਵਿੱਚ ਕਿੰਨੀਆਂ ਚੀਜ਼ਾਂ ਓਬਜ਼ਰਵ ਹੁੰਦੀਆਂ ਨੇ। ਜਦੋਂ ਇਨਸਾਨ ਸਫ਼ਰ ਕਰਦਾ, ਖਾਸ ਤੌਰ 'ਤੇ ਬਾਈ ਰੋਡ ਜਿਹੜਾ ਸਫ਼ਰ ਕਰਦਾ ਹੈ ਨਾ ਇਨਸਾਨ, ਉਹਦੀ ਓਬਜ਼ਰਵੇਸ਼ਨ ਬਹੁਤ ਜ਼ਬਰਦਸਤ ਹੁੰਦੀ ਹੈ। ਉਹਨੂੰ ਵੇਖਣ ਨੂੰ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ, ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ, ਨਵੀਂ ਨਵੀਆਂ ਚੀਜ਼ਾਂ ਦੇ ਇਨਕਸ਼ਾਫ ਹੁੰਦੇ ਨੇ, ਜਿਹੜੀਆਂ ਸ਼ੈਵਾਂ ਪਹਿਲੇ ਨਹੀਂ ਵੇਖੀਆਂ ਹੁੰਦੀਆਂ ਉਹ ਵੇਖਣ ਨੂੰ ਮਿਲਦੀਆਂ ਨੇ। ਤੇ ਹੁਣ ਇੱਥੇ ਥੋੜ੍ਹੀ ਦੇਰ ਸਟੇ ਹੈ, ਕਿਉਂਕਿ ਅਸੀਂ ਵੇਟ ਕਰ ਰਹੇ ਹਾਂ। ਸਾਡੇ ਨਾਲ ਦੇ ਸਾਥੀ ਦੂਸਰੀ ਗੱਡੀ 'ਚ ਆ ਰਹੇ ਨੇ, ਅਸੀਂ ਉਹਨਾਂ ਦਾ ਵੇਟ ਕਰਨ ਵਾਸਤੇ। ਮੈਂ ਕਿਹਾ ਚਲੋ ਆਹ ਨਜ਼ਾਰਾ ਤੁਹਾਡੇ ਰੂਬਰੂ ਕਰਵਾਇਆ ਜਾਵੇ। ਤੇ ਕਿੱਡਾ ਸੋਹਣਾ ਪੰਜਾਬ ਹੈ, ਹੈ ਨਾ। ਚੜ੍ਹਦਾ ਪੰਜਾਬ ਬਹੁਤ ਸੋਹਣਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਉਸ ਪੰਜਾਬ ਨਾਲੋਂ ਜਿਹੜਾ ਲਹਿੰਦਾ ਪੰਜਾਬ ਹੈ, ਉਹਦਾ ਏਰੀਆ ਵੀ ਵੱਡਾ ਹੈ ਤੇ ਆਬਾਦੀ ਵੀ ਜ਼ਿਆਦਾ ਹੈ। ਤੇ ਚੋਲਿਸਤਾਨ ਜਿਹੜਾ ਹੈ ਉਹ ਇਹਦੇ ਵਿੱਚ ਬੜਾ ਇੱਕ ਸੋਹਣਾ ਰੰਗ ਭਰਦਾ ਹੈ। ਚੋਲਿਸਤਾਨ ਦਾ ਰੰਗ ਬਹੁਤ ਵਧੀਆ। ਤੇ ਹੋਰ ਢੇਰ ਸਾਰੀਆਂ ਚੀਜ਼ਾਂ ਨੇ ਪੰਜਾਬ ਨੂੰ ਲੈ ਕੇ, ਜਿਹੜਾ ਅਸੀਂ ਅੱਗੇ ਪਲਾਨ ਕੀਤਾ ਹੋਇਆ ਹੈ। ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਰਹਾਂਗੇ। ਵੇਖ ਪੰਜਾਬ ਟੀਵੀ ਦੇ ਨਾਲ ਜੁੜੇ ਰਿਹਾ ਜੀ। ਅਸੀਂ ਇਹਦੇ 'ਤੇ ਬਹੁਤ ਸਾਰੀਆਂ ਅਜਿਹੀਆਂ ਸ਼ੈਵਾਂ ਜਿਹੜੀਆਂ ਤੁਸੀਂ ਪਹਿਲੇ ਕਿਸੇ ਚੈਨਲ 'ਤੇ ਨਹੀਂ ਵੇਖੀਆਂ ਹੋਣਗੀਆਂ, ਉਹ ਅਸੀਂ ਇਹਦੇ 'ਤੇ ਲੈ ਕੇ ਆ ਰਹੇ ਹਾਂ। ਔਰ ਸਫ਼ਰ ਦਾ ਆਗਾਜ਼ ਜਨਾਬ ਅਸੀਂ ਕਰਤਾ ਹੈ। ਬਹੁਤ ਸਾਰੇ ਸ਼ਹਿਰਾਂ ਵਿੱਚ ਅਸੀਂ ਜਾਵਾਂਗੇ, ਬਲਕਿ ਮੇਰੀ ਕੋਸ਼ਿਸ਼ ਹੈ ਵੇ ਕਿ ਪੰਜਾਬ ਦਾ ਹਰ ਸ਼ਹਿਰ ਜਿਹੜਾ ਹੈ ਉਹ ਅਸੀਂ ਕਵਰ ਕਰਾਂਗੇ, ਉਹਦੀ ਹਿਸਟਰੀ ਤੁਹਾਡੇ ਨਾਲ ਸਾਂਝੀ ਕਰਾਂਗੇ, ਔਰ ਇੱਕ ਇੱਕ ਸ਼ਹਿਰ ਦੇ ਵਿੱਚ ਜਾ ਕੇ ਉਹਦੀ ਵੀਡੀਓਜ਼ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਉੱਥੇ ਕੀ ਕੀ ਹੈ, ਉਹਦੀ ਹਿਸਟਰੀ ਕੀ ਹੈ, ਤਵਾਰੀਖ ਉਹਦੇ ਬਾਰੇ ਕੀ ਕਹਿੰਦੀ ਹੈ, ਉਹਦੀ ਕਿੰਨੀ ਕੁ ਸਾਂਝ ਹੈ ਸਾਡੀ ਤਵਾਰੀਖ ਦੇ ਵਿੱਚ। ਉਹ ਸਾਰੀਆਂ ਸ਼ੈਵਾਂ, ਉੱਥੇ ਕਿਹੜੇ ਕਿਹੜੇ ਸੂਰਮੇ ਆਏ, ਕਿਵੇਂ ਕਿਵੇਂ ਉੱਥੇ ਕਾਰੇ ਹੋਏ, ਕੀ ਮਾਮਲਾਤ ਹੈ, ਉਹ ਸਾਰੀਆਂ ਚੀਜ਼ਾਂ ਥੋੜ੍ਹਾ ਅਸੀਂ ਸਾਂਝੀ ਕਰਦੇ ਰਿਹਾ ਕਰਾਂਗੇ। ਅਤੇ ਸਾਡੇ ਨਾਲ ਜੁੜੇ ਰਹਿਣਾ। ਜਿਨ੍ਹਾਂ ਨੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਿਆਰਿਓ, ਉਹ ਕਰੋ। ਅਤੇ ਇਸ ਮੌਸਮ ਨੂੰ ਇੰਜੋਏ ਕਰੋ, ਨਾਲ ਇਸ ਚੈਨਲ ਨੂੰ ਇੰਜੋਏ ਕਰੋ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਿਆ ਜੀ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ। ਰੱਬ ਰਾਖਾ।